अस्सलाम वालेकुम की हाल है प्यारे हो मैं बजिया ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ ਮਿੱਤਰੋ ਪਿਆਰਿਓ ਅੱਜ ਅਸੀਂ ਇੱਕ ਹੋਰ ਬੜੇ ਸੋਹਣੇ ਡੇਰੇ ਤੇ ਆ ਜਿਹੜਾ ਕਦੀ ਸੋਹਣਾ ਹੁੰਦਾ ਹੋਏਗਾ ਕਦੀ ਉਹਦੀ ਖੂਬਸੂਰਤੀ ਕਦੀ ਉਹਦੀ ਰੌਣਕਾਂ ਬਹੁਤ ਦੁਬਾਲਾ ਹੁੰਦੀਆਂ ਹੋਣਗੀਆਂ ਅਸਲ 'ਚ ਅੱਜ ਕੱਲ੍ਹ ਨਾ ਅਸੀਂ ਵਿਜ਼ਿਟ ਕਰ ਰਹੇ ਹਾਂ ਡੇਰਿਆਂ ਦੇ ਵਿਜ਼ਿਟ ਕਰਨ ਦਾ ਮਕਸਦ ਹੈ ਵੇ ਔਰ ਤੁਹਾਡੇ ਤੱਕ ਪਹੁੰਚਾਉਣ ਦਾ ਮਕਸਦ ਹੈ ਵੇ ਕਿ ਅਸੀਂ ਪੰਜਾਬ ਨੂੰ ਅਸੀਂ ਆਪਦੀ ਰਹਿਤਲ ਨੂੰ ਅਸੀਂ ਆਪਦੇ ਵਸੇਬ ਨੂੰ ਮਰਨ ਨਾ ਦਈਏ ਅਸੀਂ ਉਹਨੂੰ ਜਿਉਂਦਾ ਰੱਖੀਏ ਜਿਹੜਾ ਕੋਈ ਸਾਨੂੰ ਕਿਸੇ ਡੇਰੇ ਤੇ ਬੰਦਾ ਮਿਲ ਵੀ ਜਾਂਦਾ ਹੈ ਅਸੀਂ ਉਹਨੂੰ ਰਿਕੁਐਸਟ ਕਰਦੇ ਹਾਂ ਉਹਦੇ ਅੱਗੇ ਬੇਨਤੀ ਕਰਦੇ ਹਾਂ ਗੁਜ਼ਾਰਿਸ਼ ਕਰਦੇ ਹਾਂ ਕਿ ਯਾਰ ਇਸ ਮਾਹੌਲ ਨੂੰ ਇਸ ਖੂਬਸੂਰਤੀ ਨੂੰ ਖਤਮ ਨਾ ਹੋਣ ਦਿਓ ਤੇ ਜੇ ਕੋਈ ਨਹੀਂ ਮਿਲਦਾ ਫਿਰ ਵੀ ਅਸੀਂ ਵੀਡੀਓ ਬਣਾ ਕੇ ਤੇ ਅਸੀਂ ਤੁਹਾਡੇ ਤੱਕ ਪਹੁੰਚਾ ਦਿੰਦੇ ਹਾਂ ਹੁਣ ਦੇਖੋ ਬੋਰਡ ਲੱਗਾ ਹੋਇਆ ਕਿੰਨਾ ਪੁਰਾਣਾ ਬੋਰਡ ਹੈ ਤੇ ਬੋਰਡ ਦੀ ਛਾਂ ਦੇ ਥੱਲੇ ਕਹਿੰਦੇ ਕਿ ਜਿਹੜਾ ਬੰਦਾ ਬਹਿੰਦਾ ਹੈ ਉਹ ਬੁੱਢਾ ਨਹੀਂ ਹੋ ਸਕਦਾ ਤੇ ਆ ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ ਆ ਕਿਵੇਂ ਚੌਂਤਰਾ ਬਣਿਆ ਦੋ ਪਾਰਟੀਸ਼ਨਸ ਨੇ ਇਸ ਚੌਂਤਰੇ ਦੀਆਂ ਆ ਥੱਲੇ ਅਲੱਗਾ ਹੈ ਉੱਪਰ ਅਲੱਗਾ ਹੈ ਅੱਛਾ ਆ ਜਦੋਂ ਬਣਿਆ ਹੋਏਗਾ ਜਦੋਂ ਕਿਸੇ ਨੇ ਬਣਾਇਆ ਹੋਏਗਾ ਕਿੰਨੇ ਸ਼ੌਕ ਦੇ ਨਾਲ ਬਣਾਇਆ ਹੋਣਾ ਇਹਨੂੰ ਕਿੰਨੇ ਚਾਅ ਦੇ ਨਾਲ ਬਣਾਇਆ ਹੋਣਾ ਕਿ ਔਰ ਬੋਰਡ ਕਹਿੰਦੇ ਆ ਕਿ ਪੂਰੀ ਇੱਕ ਨਸਲ ਲੈ ਜਾਂਦਾ ਮਤਲਬ ਇਹਦੀ ਆ ਜਵਾਨ ਬੜੀ ਦੇਰ ਬਾਅਦ ਹੁੰਦਾ ਤੇ ਇਹਦੀ ਮਿਆਦ ਬਹੁਤ ਹੈ ਮਤਲਬ ਆ ਸਦੀਆਂ ਤੀਕਰ ਆ ਜਿਹੜਾ ਬੋਰਡ ਦਾ ਦਰਖਤ ਹੈ ਨਾ ਆ ਜ਼ਿੰਦਾ ਰਹਿੰਦਾ ਜਿਉਂਦਾ ਸੁੱਕਦਾ ਨਹੀਂ ਛੇਤੀ ਤੇ ਜਿੱਥੇ ਵੀ ਤੁਸੀਂ ਬੋਰਡ ਦਾ ਦਰਖਤ ਵੇਖੋ ਬਹੁਤ ਘਣਾ ਹੈ ਉਹਦਾ ਮਤਲਬ ਤੁਸੀਂ ਆ ਸਮਝਿਆ ਕਰੋ ਕਿ ਇਸ ਜਗ੍ਹਾ ਤੇ ਕਦੀ ਬਹੁਤ ਰੌਣਕ ਸੀ ਇਸ ਜਗ੍ਹਾ ਤੇ ਕਦੀ ਬੜੇ ਠਾਠ ਬਾਠ ਹੋਣਗੇ ਕਦੀ ਬੜੀਆਂ ਮਹਿਫਲਾਂ ਲੱਗਦੀਆਂ ਹੋਣਗੀਆਂ ਇਸ ਡੇਰੇ ਨੂੰ ਵੇਖ ਕੇ ਵੀ ਇੰਝ ਹੀ ਲੱਗਦਾ ਕਿਉਂਕਿ ਆ ਹਜੇ ਵੀ ਖੁੱਲੀ ਜਗ੍ਹਾ ਬਹੁਤ ਸੋਹਣੀ ਔਰ ਇੱਥੇ ਅੱਜ ਕੱਲ੍ਹ ਤੇ ਕਿਸੇ ਨੇ ਗੁੰਬਜ਼ਾਂ ਵਗੈਰਾ ਬਣੀਆਂ ਨੇ ਤੇ ਹੁਣ ਹੈ ਨਹੀਂ ਵੈਸੇ ਉਹ ਕਿਤੇ ਲੈ ਕੇ ਗਏ ਨੇ ਸ਼ਾਇਦ ਧਾਰਾਂ ਦਾ ਟਾਈਮ ਹੋ ਗਿਆ ਨਾ ਤਾਂ ਵਾਸਤੇ ਉਹ ਲੈ ਗਏ ਹੋਣਗੇ ਕਿਤੇ ਲੇਕਿਨ ਇੱਥੇ ਮੰਜੀਆਂ ਪਈਆਂ ਹੁੰਦੀਆਂ ਹੁਣ ਮੈਂ ਇਮੇਜਿਨੇਸ਼ਨ ਵਿੱਚ ਚਲਾ ਜਾਂਦਾ ਜਦ ਵੀ ਮੈਂ ਕੋਈ ਇੰਜ ਦੀ ਬਿਲਡਿੰਗ ਵੇਖਦਾ ਇੰਜ ਦਾ ਕੋਈ ਡੇਰਾ ਵੇਖਦਾ ਮੈਂ ਫੌਰਨ ਇਮੇਜਿਨੇਸ਼ਨ ਵਿੱਚ ਚਲਾ ਜਾਂਦਾ ਔਰ ਮੈਨੂੰ ਉਹ ਬਹੁਤ ਵਧੀਆ ਲੱਗਦਾ ਮੈਨੂੰ ਬੜਾ ਸਰੂਰ ਆਉਂਦਾ ਇੱਧਰ ਦੇਖੋ ਹੁਣ ਉਹ ਕਿਸੇ ਨੇ ਪਾਇਆ ਹੋਏਗਾ ਆਪਣਾ ਸਿਰਕੀ ਦੇ ਨਾਲ ਤੇ ਬਾਲਿਆਂ ਦੇ ਨਾਲ ਕਿੱਡਾ ਸੋਹਣਾ ਛੱਤਰਾ ਬਣਾਇਆ ਡੰਗਰਾਂ ਵਾਸਤੇ ਨਾ ਇੱਥੇ ਡੰਗਰ ਹੋਣਗੇ ਪਤਾ ਨਹੀਂ ਢੇਰਾਂ ਮਤਲਬ ਕੋਈ 20 25 30 ਡੰਗਰ ਇੱਥੇ ਹੋਣਗੇ ਤੇ ਉਹ ਇੱਥੇ ਆਪਣਾ ਖੁਰਲੀਆਂ ਬਣਾਈਆਂ ਨੇ ਉਹਦੀਆਂ ਹੁਣ ਤੇ ਸਿਰਕੀ ਵੀ ਬਸੀਦਾ ਜੀ ਹੋ ਗਈ ਬਿਲਕੁਲ ਖਰਾਬ ਜੀ ਹੋ ਗਈ ਮੰਜੀ ਪਈ ਹੈ ਇਹਦਾ ਮਤਲਬ ਹੈ ਕਿ ਇੱਥੇ ਕੋਈ ਨਾ ਕੋਈ ਰਹਿੰਦਾ ਹੈ ਇੱਥੇ ਕੋਈ ਨਾ ਕੋਈ ਰਾਤ ਨੂੰ ਸੌਂਦਾ ਹੋਏਗਾ ਤੂੜੀ ਪਈ ਹੋਈ ਹੈ ਜ਼ਿਆਦਾ ਡੰਗਰ ਨਹੀਂ ਹੋਣਗੇ ਹੋ ਸਕਦਾ ਘੱਟ ਡੰਗਰ ਹੋਣ ਆ ਪਾਣੀ ਵਾਲਾ ਦੇਖ ਲਓ ਇੱਥੇ ਆ ਬਣਾਇਆ ਹੋਇਆ ਡੰਗਰਾਂ ਨੂੰ ਇੱਥੇ ਛੱਡਦੇ ਹੋਣਗੇ ਪਾਣੀ ਵਾਲੀ ਹੋਦੀ ਉਹ ਹਰ ਚੀਜ਼ ਹੀ ਖਤਮ ਹੋਈ ਪਈ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਸਾਨੂੰ ਹੋ ਕੀ ਗਿਆ ਹੈ ਪੰਜਾਬੀ ਫਿਰ ਕਹਿੰਦੇ ਆ ਕਿ ਸਾਡਾ ਪੰਜਾਬ ਪਿੱਛੇ ਹੈ ਪੰਜਾਬੀ ਪਿੱਛੇ ਰਹਿ ਗਏ ਨੇ ਉਹ ਯਾਰ ਅਸੀਂ ਆਪ ਪਿੱਛੇ ਹਾਂ ਅਸੀਂ ਆਪ ਪਿੱਛੇ ਰਹੇ ਹਾਂ ਸਾਨੂੰ ਕਿਉਂ ਨਜ਼ਰ ਨਹੀਂ ਆਉਂਦੀਆਂ ਛਾਵਾਂ ਅਸੀਂ ਕਿਉਂ ਆਪਣੇ ਪਿਛੋਕੜ ਨੂੰ ਬਹੁਤ ਵੇਖ ਕੇ ਬਹੁਤ ਸ਼ਰਮਿੰਦਾ ਹੁੰਦੇ ਆ ਸ਼ਾਇਦ ਤਾਂ ਵਾਸਤੇ ਅਸੀਂ ਉਹਨੂੰ ਯਾਦ ਨਹੀਂ ਕਰਨਾ ਚਾਹੁੰਦੇ ਜਾਂ ਆਪਦੇ ਪਿਛੋਕੜ ਤੋਂ ਅਸੀਂ ਫਾਇਦਾ ਨਹੀਂ ਲੈਂਦੇ ਅਸੀਂ ਤਾਂ ਬਹੁਤ ਸਟਰੋਂਗ ਕੌਮ ਆ ਸਾਡੀਆਂ ਦਾਸਤਾਨਾਂ ਵੇਖ ਲਵੋ ਸਾਡਾ ਜਿਹੜਾ ਪਿਛਲਾ ਵਿਰਸਾ ਹੈ ਉਹਨੂੰ ਚੁੱਕ ਕੇ ਵੇਖ ਲਵੋ ਅਸੀਂ ਬਹੁਤ ਰਿਚ ਕੌਮ ਹੈ ਪਰ ਸਾਡੇ ਕੋਲ ਇੰਝ ਲੱਗਦਾ ਕਿ ਹੁਣ ਸਾਡੇ ਵਰਗਾ ਫਕੀਰ ਕੋਈ ਨਹੀਂ ਅਸੀਂ ਹਰ ਚੀਜ਼ ਵੰਨਿਆਂ ਵਰਾਨ ਕਰਤੀ ਹੈ ਬੇਆਬਾਦ ਕਰਤੀ ਹੈ ਯਾਰ ਗੱਡੀਆਂ ਦੇ ਨਾਲ ਕੋਠੀਆਂ ਦੇ ਨਾਲ ਬੰਦਾ ਅਮੀਰ ਨਹੀਂ ਹੁੰਦਾ ਮੇਰੇ ਕੋਲੇ ਰੱਬ ਦਾ ਸ਼ੁਕਰ ਹੈ ਸਾਰਾ ਕੁਝ ਹੈ ਪਰ ਮੈਂ ਇਹਨਾਂ ਚੀਜ਼ਾਂ ਨੂੰ ਮਿਸ ਕਰਨਾ ਆ ਚੀਜ਼ਾਂ ਮੈਂ ਚਾਹੁੰਦਾ ਕਿ ਆ ਚੀਜ਼ਾਂ ਮਰਨ ਨਾ ਇਹਨਾਂ ਦੇ ਆਖਰੀ ਸਾਹਾਂ ਤੇ ਨੇ ਜਿਵੇਂ ਕੋਈ ਮਰੀਜ਼ ਮਰਨ ਲੱਗਦਾ ਹੈ ਨਾ ਤੇ ਉਹ ਹਿਚਕੀ ਲੈ ਰਿਹਾ ਹੁੰਦਾ ਆਖਰੀ ਉਹਨਾਂ ਸਾਹਾਂ ਤੇ ਹੈ ਤੇ ਜੇ ਉਹਨੂੰ ਫੌਰੀ ਤੌਰ ਤੇ ਅਸੀਂ ਪੰਪ ਨਾ ਕੀਤਾ ਅਸੀਂ ਉਹਨੂੰ ਆਕਸੀਜਨ ਨਾ ਦਿੱਤੀ ਤੇ ਆ ਸਾਡਾ ਵਿਰਸਾ ਮਰ ਜਾਣਾ ਅਸੀਂ ਇਹਨੂੰ ਮਰਨ ਨਾ ਦਈਏ ਬਹੁਤ ਸੋਹਣਾ ਵਿਰਸਾ ਹੈ ਸਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਉਹਨਾਂ ਨੂੰ ਤੁਸੀਂ ਦੱਸੋ ਕਿ ਆ ਬਹੁਤ ਸੋਹਣੀ ਗੱਲ ਹੈ ਪੰਜਾਬੀ ਹੋਣਾ ਆਪਣਾ ਜ਼ਿਮੀਦਾਰ ਹੋਣਾ ਜ਼ਮੀਨਾਂ 'ਚ ਵਾਹੀ ਕਰਨਾ ਵਾਹੀ ਬੀਜੀ ਵਾਲਾ ਬੜਾ ਸੋਹਣਾ ਕੰਮ ਹੈ ਆ ਨਾ ਸਮਝਿਆ ਕਰੋ ਕਿ ਮਜ਼ਾਰਿਆਂ ਦਾ ਕੰਮ ਹੈ ਜਾਂ ਆਪਦੀ ਨਸਲ ਨੂੰ ਕਹੋ ਵੀ ਨਹੀਂ ਤੁਸੀਂ ਇੱਥੋਂ ਮੁਲਕ 'ਚੋਂ ਬਾਹਰ ਨਿਕਲ ਜਾਓ ਉੱਥੇ ਜਾ ਕੇ ਤੁਸੀਂ ਪੜ੍ਹਾਈਆਂ ਕਰੋ ਤੇ ਫਿਰ ਤੁਸੀਂ ਅੰਗਰੇਜ਼ਾਂ ਵਰਗੇ ਹੋ ਜਾਓ ਪੜ੍ਹਨ ਵਾਸਤੇ ਤੁਸੀਂ ਜਾਣਾ ਐਕਸਪਲੋਰ ਕਰੋ ਪੂਰੀ ਦੁਨੀਆ ਨੂੰ ਐਕਸਪਲੋਰ ਕਰੋ ਜਿੱਥੇ ਦਿਲ ਕਰਦਾ ਉੱਥੇ ਜਾਓ ਪਰ ਆਣ ਕੇ ਆਪਣੀ ਰਹਿਤਲ ਨੂੰ ਆਪਣੇ ਵਸੇਬ ਨੂੰ ਸਾਂਭੋ ਆਪਣੇ ਵਸੇਬ ਦਾ ਖਿਆਲ ਰੱਖੋ ਆ ਨਾ ਹੋਵੇ ਕਿ
ਕੱਲ ਆਉਣ ਵਾਲੇ ਦੌਰ ਦੇ ਵਿੱਚ ਸਾਨੂੰ ਪੰਜਾਬ ਦੇ ਨਾਲ ਜੁੜੀ ਹੋਈ ਕੁਛ ਹੈ ਨਜ਼ਰ ਹੀ ਨਾ ਆਵੇ। ਹਰ ਪਾਸੇ ਤੇਰਾ ਉਂਗਲੀ ਆ ਰਹੀ ਤੇਰੀ, ਹਰ ਪਾਸੇ ਸਾਨੂੰ ਪੱਕੇ ਮਕਾਨ ਨਜ਼ਰ ਆ ਰਹੇ ਹੋਣ, ਹਰ ਪਾਸੇ ਸਾਨੂੰ ਜਿਹੜਾ ਹੈ ਉਹ ਕੋਠੀਆਂ ਨਜ਼ਰ ਆ ਰਹੀਆਂ ਹੋਣ, ਫੈਕਟਰੀਆਂ ਨਜ਼ਰ ਆ ਰਹੀਆਂ ਹੋਣ, ਪੋਲੂਸ਼ਨ ਬਹੁਤ ਜ਼ਿਆਦਾ ਹੋ ਜਾਵੇ ਤੇ ਅਸੀਂ ਵੇਖੀਏ ਵੀ ਸਾਡੇ ਨਾਲ ਬਣਿਆ ਕੀ ਹੈ। ਜਦੋਂ ਕਿਸੇ ਨੇ ਡੇਰਾ ਬਣਾਇਆ, ਉਹਨੇ ਆ ਡੰਗਰਾਂ ਵਾਸਤੇ ਆ ਏਰੀਆ ਮੁਖਤਸ ਕਰਤਾ ਤੇ ਉਸ ਤੋਂ ਬਾਅਦ ਉਹਨੇ ਆ 2 ਕਮਰੇ ਬਣਾਏ ਕਿ ਇੱਥੇ ਜਦ ਕੋਈ ਯਾਰ ਬੇਲੀ ਆਵੇ, ਕਿਸੇ ਨੇ ਕੋਈ ਰਹਿਣਾ ਹੋਵੇ, ਇੱਥੇ ਮਹਿਫਲ ਜਮਾਣੀ ਹੋਵੇ ਤੇ ਉਹ ਵੀ ਦੇਖੋ ਆ ਹਰ ਚੀਜ਼ ਬਸੀਦਾ ਹੋਈ ਪਈ ਹੈ। ਆ ਇੱਧਰ ਵੇਖੋ ਆ ਬਾਰ ਦਾ ਕੀ ਹਾਲ ਹੋਇਆ ਹੈ, ਆ ਟੁੱਟਿਆ ਪਿਆ ਹੈ, ਆ ਸਾਰੀਆਂ ਸਿਰਕੀਆਂ ਇਹਦੀਆਂ ਖਰਾਬ ਹੋਈਆਂ ਪਈਆਂ, ਬਾਲੇ ਲਮਕੇ ਪਏ ਨੇ। ਮਤਲਬ ਜੀਆਂ ਦੇ ਨਾਲ ਹੀ ਰੌਣਕਾਂ ਹੁੰਦੀਆਂ ਨੇ। ਜੀ ਜਿਹੜੇ ਨੇ ਉਹ ਮੈਂ ਇਸ ਵਾਸਤੇ ਕਹਿਣਾ ਹੁੰਦਾ ਕਿ ਆਪਦੇ ਬਜ਼ੁਰਗਾਂ ਦੀ ਖਿਦਮਤ ਕਰ ਲਓ, ਆਪਣੇ ਬਜ਼ੁਰਗਾਂ ਦੀ ਸਾਂਭ ਕਰ ਲਓ। ਜੇ ਕੱਲ ਬਜ਼ੁਰਗ ਨਾ ਹੋਏ, ਬਜ਼ੁਰਗ ਇੱਥੋਂ ਚਲੇ ਗਏ ਤੇ ਸਾਡੇ ਕੋਲੇ ਕੋਈ ਸ਼ੈ ਨਹੀਂ ਬਚਣੀ। ਬਜ਼ੁਰਗ ਜਿੰਨਾ ਚਿਰ ਹੈ ਤੁਹਾਡੇ ਕੋਲੇ, ਉਹਨਾਂ ਦੀ ਸੇਵਾ ਕਰ ਲਓ, ਉਹਨਾਂ ਕੋਲੋਂ ਕੁਝ ਲੈ ਲਵੋ, ਉਹਨਾਂ ਕੋਲੋਂ ਕੁਝ ਸਿੱਖ ਲਵੋ। ਤੇ ਆ ਸਾਰੀਆਂ ਰੌਣਕਾਂ ਜੀਆਂ ਦੀਆਂ ਨੇ, ਕਿਸੇ ਨੇ ਕਿੰਨੇ ਚਾਅ ਨਾਲ ਬਣਾਇਆ, ਹੁਣ ਵੀਰਾਨ ਹੋਇਆ ਪਿਆ। ਮੈਨੂੰ ਬਹੁਤ ਅਫਸੋਸ ਹੈ ਇਹ ਵੀਰਾਨੀ ਨੂੰ ਵੇਖਦੇ ਹੋਇਆ। ਤੇ ਮੇਰੀ ਤੁਹਾਡੇ ਅੱਗੇ ਰਿਕੁਐਸਟ ਹੈ ਕਿ ਜੇ ਕਿਸੇ ਕੋਲੇ ਕੁਝ ਇੰਜ ਦਾ ਹੈ ਵੇ ਕਿ ਉਹਨੂੰ ਸਾਂਭ ਕਰ ਲਓ, ਉਹਦੀ ਭਾਲ ਕਰ ਲਓ। ਕੱਲ ਨੂੰ ਪਛਤਾਉਣ ਤੋਂ ਬਿਹਤਰ ਹੈ ਕਿ ਅਸੀਂ ਅੱਜ ਅੱਖਾਂ ਖੋਲ ਲਈਏ, ਅੱਜ ਜਾਗ ਜਾਈਏ, ਅੱਜ ਵੇਖ ਲਈਏ, ਅੱਜ ਭਾਲ ਕਰ ਲਈਏ। ਉਮੀਦ ਹੈ ਕਿ ਤੁਹਾਨੂੰ ਮੇਰੀ ਗੱਲ ਵਧੀਆ ਲੱਗੀ ਹੋਏਗੀ। ਜੇ ਵਧੀਆ ਲੱਗੀ ਹੈ ਤੇ ਇਹਦੇ ਤੇ ਅਮਲ ਜ਼ਰੂਰ ਕਰਿਆ ਜੇ। ਮੈਨੂੰ ਦਿਓ ਇਜਾਜ਼ਤ। ਆਪਣਾ ਤੇ ਆਪਣੇ ਵਿਰਸੇ ਦਾ ਤੇ ਆਪਣੇ ਆਲ ਦੁਆਲ ਦਾ ਰੱਖਿਆ ਜੇ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰਾਖਾ।